ਅਗਲੀ ਗੱਲ ਕਰੀਏ ਸ਼ਰਮਾ ਜੀ ਅਕਾਲੀ ਦਲ ਦੀ। ਅਕਾਲੀ ਦਲ ਦੀ ਸਿਆਸਤ ਦੀ ਜਦੋਂ ਵੀ ਆਪਾਂ ਗੱਲ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਉਹਨਾਂ ਦੇ ਜਿਹੜਾ ਇਤਿਹਾਸਿਕ ਪਿਛੋਕੜ ਆ ਉਹਨਾਂ ਦਾ, ਜੋ ਇਤਿਹਾਸ ਆ ਪੰਜਾਬ ਦਾ, ਅਕਾਲੀ ਦਲ ਦਾ, ਮੋਰਚਿਆਂ ਦਾ, ਉਹਦੇ ਬਾਰੇ ਆਪਾਂ ਜ਼ਰੂਰ ਜ਼ਿਕਰ ਕੀਤਾ। ਅਕਾਲੀ ਦਲ ਇੱਕ ਨਵਾਂ ਏਜੰਡਾ ਲਿਆਉਣ ਦੀ ਥਾਂ ਤੇ ਜਾਂ ਕਹਿ ਲਓ ਪੰਥਕ ਮਿਹਣਿਆਂ ਦਾ ਜਵਾਬ ਤਿਆਰ ਕਰਨ ਦੀ ਥਾਂ ਤੇ ਜਾਂ ਉਹਨਾਂ ਦਾ ਹੱਲ ਲੱਭਣ ਦੀ ਥਾਂ ਤੇ ਚੋਣਾਂ ਤਾਂ ਲੜਨਗੇ, ਪਰ ਕਹਿੰਦੇ ਲੜਨਗੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ। ਪ੍ਰਵੀਨ ਜੀ, ਇਹ ਬਹੁਤ ਗੰਭੀਰ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੀ, ਤੇ ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਇੱਕ ਹੀ ਪੰਨਾ ਨਜ਼ਰ ਆਉਂਦਾ, ਉਹ ਪ੍ਰਕਾਸ਼ ਸਿੰਘ ਬਾਦਲ। ਸਹੀ ਹੈ। ਸੁਖਬੀਰ ਸਿੰਘ ਬਾਦਲ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਹੈ। ਸਹੀ ਹੈ, ਬਿਲਕੁਲ ਸਹੀ ਗੱਲ। ਉਹ ਇਹੋ ਜ਼ਿਕਰ ਕਰਦੇ ਆ ਰਹੇ ਨੇ ਕਿ ਜੀ ਬਾਦਲ ਸਾਹਿਬ ਨੇ ਇਹ ਕੀਤਾ, ਬਾਦਲ ਸਾਹਿਬ ਨੇ ਇਹ ਕੀਤਾ, ਪਾਰਟੀ ਲਈ ਇਹ ਕੀਤਾ, ਪੰਜਾਬ ਲਈ ਇਹ ਕੀਤਾ, ਕਿਸਾਨਾਂ ਲਈ ਇਹ ਕੀਤਾ, ਬਾਦਲ ਸਾਹਿਬ ਨੇ ਵਿਕਾਸ ਕੀਤਾ, ਬਾਦਲ ਸਾਹਿਬ ਨੇ ਸੜਕਾਂ ਬਣਾਈਆਂ। ਬਿਲਕੁਲ ਜੀ, ਜਿਹੜਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ ਤੇ ਉਸਨੇ ਕੋਈ ਚੰਗਾ ਵੀ ਕੀਤਾ ਹੋਊਗਾ, ਕੁਝ ਕੰਮ ਕਰਾਏ ਵੀ ਹੋਣਗੇ, ਜ਼ਿੰਮੇਵਾਰੀ ਬਿਲਕੁਲ ਅਹੁਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਉਸ ਦੇ ਕਾਰਜਕਾਲ ਦੇ ਵਿੱਚ ਜੋ ਕੁਝ ਬਾਕੀ ਸਾਰਾ ਕੁਝ ਵਾਪਰਿਆ, ਮਾਫੀਆ ਕਿਵੇਂ ਜੰਮਿਆ, ਮਾਫੀਆ ਕਿਵੇਂ ਪਣਪਿਆ, ਹੈ ਨਾ, ਪੰਜਾਬ ਦੇ ਵਿੱਚ ਬੇਅਦਮੀਆਂ ਉਸ ਸਰਕਾਰ ਦੇ ਸਮੇਂ ਕਿਵੇਂ ਹੋਈਆਂ, ਇਹਨਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣਗੇ। ਉਹ ਤਾਂ ਤੁਸੀਂ ਮੁਨਕਰ ਹੁੰਦੇ ਹੋ ਤੇ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ, ਕੱਲ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ, ਸਦਭਾਵਨਾ ਦਿਵਸ ਵਜੋਂ ਮਨਾ ਲਿਆ ਤੇ ਸਦਭਾਵਨਾ ਦਿਵਸ ਵਜੋਂ ਲੰਬੀ ਚ ਮਨਾਉਂਦਿਆਂ ਇੱਕ ਉਹਨਾਂ ਦਾ ਆਦਮਕਦ ਬੁੱਤ ਦਾ ਉਦਘਾਟਨ ਕਰ ਲਿਆ। ਪੁੱਛਣ ਲੱਗੇ ਕਿ ਅਕਾਲੀ ਦਲ ਜਿਹੜਾ ਪੰਥਕ ਜਮਾਤ ਹੈ, ਇਹ ਬੁੱਤ ਪ੍ਰਸਤ ਕਾਤੋਂ ਹੋਈ, ਇਹ ਬੁੱਤ ਪੂਜਾ ਕਾਤੋਂ ਕਰਨ ਲੱਗ ਪਈ। ਸਹੀ ਹੈ, ਸਹੀ, ਬਿਲਕੁਲ ਸਹੀ ਹੈ। ਕਿ ਇਹ ਕਿਹੜਾ ਤਰੀਕਾਕਾਰ ਹੈ? ਉਹ ਕਹਿੰਦੇ ਕਿ ਇਹਨਾਂ ਤੋਂ ਬੜੇ ਅਕਾਲੀ ਦਲ ਨੂੰ ਪ੍ਰਧਾਨ ਮਿਲੇ ਨੇ, ਵੱਡਾ ਨਾਮ ਰਿਹਾ, ਤੁਸੀਂ ਉਹਨਾਂ ਸਾਰਿਆਂ ਨੂੰ ਭੁੱਲੀ ਬੈਠੇ ਹੋ, ਉਹਨਾਂ ਦਾ ਜ਼ਿਕਰ ਵੀ ਨਹੀਂ। ਪਰ ਸੁਖਬੀਰ ਸਿੰਘ ਬਾਦਲ ਤਾਂ ਇਹਨੂੰ 2 ਕਦਮ ਅੱਗੇ ਵਧੇ। ਉਹ ਕਹਿੰਦੇ ਮੈਂ ਤਾਂ ਜਿਵੇਂ ਵਿਰਾਸਤ-ਏ ਖਾਲਸਾ ਬਣਿਆ ਉਵੇਂ ਯਾਦਗਾਰ ਵੀ ਬਣਾਉਂਗਾ ਬਾਦਲ ਦੀ, ਲੋਕ ਇੱਥੇ ਟੂਰਿਸਟ ਵਜੋਂ ਆਇਆ ਕਰਨਗੇ ਦੇਖਣ। ਅੱਛਾ, ਕਹਿੰਦੇ ਵੀ ਵਿਰਾਸਤ-ਏ ਖਾਲਸਾ ਜਿਹਨੇ ਬਣਾਇਆ, ਮੈਂ ਉਹ ਬੰਦੇ ਲੱਭ ਲਏ, ਉਹੀ ਬਣਾਉਣਗੇ, ਹੁਣ ਯਾਦਗਾਰ ਬਣੂਗੀ ਜੀ ਬਾਦਲ ਦੀ। ਨਾ ਜੀ ਤੇ ਲੋਕ ਕਹਿੰਦੇ ਵੀ ਜੇ ਬਾਦਲ ਨੂੰ ਚੇਤੇ ਕਰਾਉਣਾ ਸੀ, ਉਹਦੇ ਨਾਂ ਤੇ ਕੋਈ ਕਾਲਜ ਬਣਾਉਣ ਦੇ, ਕੋਈ ਯੂਨੀਵਰਸਿਟੀ ਬਣਾਉਣ ਦੇ, ਕੋਈ ਹਸਪਤਾਲ ਬਣਾਉਣ ਦੇ, ਕੋਈ ਸੈਂਟਰ ਬਣਾਉਣ ਦੇ, ਕੋਈ ਟ੍ਰੇਨਿੰਗ ਇੰਸਟੀਚਿਊਟ ਖੋਲ ਦਿੰਦੇ, ਕੁਝ ਹੋਰ ਕਰ ਲੈਂਦੇ। ਕਿ ਇਹ ਤਾਂ ਪੰਥ ਦੇ ਸਿੱਖ ਸਿਧਾਂਤ ਦੇ ਉਲਟ ਹੈ ਤੁਸੀਂ ਜੋ ਕਰ ਰਹੇ ਹੋ। ਪਰ ਨਹੀਂ, ਸਹੀ ਹੈ। ਉਹ ਤਾਂ ਕਹਿੰਦੇ 2027 ਚ ਵੀ ਮੈਂ ਬਾਦਲ ਨੂੰ ਲੈ ਕੇ ਚੱਲਾਂਗੇ, ਇਹਦੇ ਨਾਂ ਤੇ ਚੋਣਾਂ ਲੜਾਂਗੇ, ਕਿਉਂਕਿ ਪੰਜਾਬ ਨੂੰ ਬਚਾਇਆ ਹੀ ਬਾਦਲ ਨੇ, ਅਕਾਲੀ ਦਲ ਹੈ ਹੀ ਬਾਦਲ ਕਰਕੇ। ਅੱਛਾ, ਮਤਲਬ ਉਹਨਾਂ ਨੂੰ ਇਹ ਤੋਂ ਬਿਨਾਂ ਕੋਈ ਦਿਖਦਾ ਹੀ ਨਹੀਂ ਦਿਖਦਾ। ਸਹੀ, ਅਕਾਲੀ ਦਲ ਦਾ ਸ਼ਾਨਾਮਤੀ ਇਤਿਹਾਸ ਉਹਨਾਂ ਨੇ ਇੱਕ ਪਾਸੇ ਰੱਖਤਾ ਤੇ ਇੱਕ ਤੱਕੜੀ ਚ ਤੁਲ ਰਹੇ ਨੇ, ਇੱਕ ਪਲੜੇ ਚ ਤੁਲ ਰਹੇ ਨੇ। ਤੱਕੜੀ ਤਾਂ 2 ਪਲੜਿਆਂ ਤੋਂ ਬਿਨਾਂ ਤਾਂ ਤੋਲ ਦਾ ਮਤਲਬ ਹੀ ਨਹੀਂ ਕੋਈ, ਤੇ ਜੇ 2 ਪਲੜੇ ਵੀ ਤੋਲਣੇ ਨੇ ਤਾਂ ਆਹ ਸਾਰੀ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਬਾਦਲ ਦੇ ਟਾਈਮ 'ਚ ਜੋ ਕੁਛ ਨਾਕਾਮੀਆਂ ਹੋਈਆਂ, ਉਹਦਾ ਜ਼ਿਕਰ ਕਿਵੇਂ ਨਹੀਂ ਕਰੋਗੇ ਤੁਸੀਂ? ਉਹ ਤੋਂ ਕਿਉਂ ਮਨ ਕਰੋ? ਚਲੋ, ਪਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਵੀਂ ਵੀ ਗੱਲ ਕੀਤੀ। ਠੀਕ ਹੈ, ਉਹ ਗੱਲ ਕੀਤੀ ਜੀ ਗਿੱਦੜਬਾਹਾ ਹਲਕੇ ਦੀ। ਸਭ ਨੇ ਉਸ ਤੋਂ ਬਾਅਦ ਨਵਾਂ ਹਿਸਾਬ ਕਿਤਾਬ ਲਾਉਣਾ ਸ਼ੁਰੂ ਕੀਤਾ। ਵੈਸੇ ਤਾਂ ਇਹ ਇੱਕ ਵਾਰ ਫਿਰ ਸਪਸ਼ਟ ਕਰਦਾ ਹੈ ਕਿ ਕਿਵੇਂ ਡਿਕਟੇਟਰਸ਼ਿਪ ਹੈ। ਨਾ ਤੁਹਾਡੀ ਕੋਈ ਵਰਕਿੰਗ ਕਮੇਟੀ ਦੀ ਬੈਠਕ, ਨਾ ਤੁਹਾਡੀ ਕੋਈ ਚੋਣ ਕਮੇਟੀ ਦੀ ਬੈਠਕ, ਨਾ ਕਿਸੇ ਨੇ ਕੋਈ ਫੈਸਲਾ, ਤੇ ਤੁਸੀਂ ਆਪ ਇਹ ਐਲਾਨ ਦਿੰਦੇ ਹੋ ਕਿ ਮੈਂ ਇੱਥੇ ਲੜੂ, ਮੈਂ ਉੱਥੋਂ ਲੜੂ, ਇਹ ਉੱਥੋਂ ਲੜੂ, ਇਹ ਉੱਥੋਂ ਲੜੂ। ਜਨਤਲ ਵਨ ਮੈਨ ਸ਼ੋਅ ਹੈ, ਸਾਬਤ ਕਰਦਾ। ਫਿਰ ਤੁਸੀਂ ਕਿਹਾ ਕਿ ਗਿੱਦੜਬਾਹੇ ਵਾਲੇ ਤਿਆਰੀ ਕਰ ਲਿਓ, ਲਿਵਾਸ ਨਹੀਂ ਛੱਡਦਾ, ਇੱਕ ਮੈਂ ਇੱਥੋਂ ਚੋਣ ਲੜੂਗਾ। ਚੰਗੀ ਗੱਲ ਹੈ ਜੀ, ਲੜੋ, ਤੁਹਾਡਾ ਅਧਿਕਾਰ ਹੈ, ਤੁਹਾਨੂੰ ਜਿੱਥੇ ਪਾਰਟੀ ਚਾਹਵੇ ਜਾਂ ਤੁਸੀਂ ਆਪ ਚਾਹੋ ਲੜ ਸਕਦੇ ਹੋ। ਇਸ ਨੇ ਇੱਕ ਨਵੀਂ ਚਰਚਾ ਇਹ ਛੇੜੀ ਕਿ ਜਲਾਲਾਬਾਦ ਦਾ ਕੀ ਬਣੂਗਾ, ਕਿਉਂਕਿ ਸੁਖਬੀਰ ਬਾਦਲ ਜਲਾਲਾਬਾਦ ਤੋਂ ਲੜਦੇ ਆ ਰਹੇ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਲੰਬੀ ਵੀ ਖਾਲੀ ਹੋਇਆ। ਲੰਬੀ ਵਾਲੇ ਲੋਕ ਵੀ ਉਮੀਦ ਲਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਲੰਬੀ ਆਉਣਗੇ। ਤੁਸੀਂ ਜਲਾਲਾਬਾਦ ਤਾਂ ਛੱਡਿਆ ਹੀ ਛੱਡਿਆ, ਲੰਬੀ ਵੀ ਨਹੀਂ ਗਏ, ਗਿੱਦੜਬਾਹਾ ਆਏ। ਠੀਕ ਹੈ, ਗਿੱਦੜਬਾਹਾ ਤੁਹਾਡੀ ਪਰਿਵਾਰਕ ਸੀਟ ਹੈ। ਪ੍ਰਕਾਸ਼ ਸਿੰਘ ਬਾਦਲ ਇੱਥੋਂ ਲਗਾਤਾਰ ਲੜਦੇ ਰਹੇ ਤੇ ਜਿੱਤਦੇ ਰਹੇ। ਜਿਮਨੀ ਚੋਣ ਰਾਹੀਂ ਮਨਪ੍ਰੀਤ ਬਾਦਲ ਦੀ ਐਂਟਰੀ ਹੋਈ ਤੇ ਉਸ ਤੋਂ ਬਾਅਦ ਜਿੱਤਣ ਲੱਗ ਪਏ ਮਨਪ੍ਰੀਤ ਬਾਦਲ। ਤੇ ਉਸ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਦਲ ਬਦਲਦੇ ਨੇ, PPP ਬਣਦੀ ਆ, ਸਾਰਾ ਕੁਛ ਹੁੰਦਾ ਹੈ, ਇਹ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਰਾਜਾ ਵੜਿੰਗ ਉੱਭਰ ਪੈਂਦੇ ਨੇ, ਰਾਜਾ ਵੜਿੰਗ ਲਗਾਤਾਰ ਜਿੱਤਦੇ ਆਉਂਦੇ ਨੇ ਤੇ ਕਾਂਗਰਸ ਵੱਲੋਂ ਬਠਿੰਡਾ ਤੋਂ ਫਿਰ ਮਨਪ੍ਰੀਤ ਬਾਦਲ ਵੀ ਜਿੱਤ ਕੇ ਆਉਂਦੇ ਨੇ। ਠੀਕ ਹੈ, ਪਰ ਤੁਸੀਂ ਹੁਣ ਉਸ ਜੱਦੀ ਸੀਟ ਦੇ ਉੱਤੇ ਜੇ ਵਾਪਸ ਆ ਰਹੇ ਹੋ
ਤਾਂ ਲੋਕ ਜਾਣਨਾ ਚਾਹੁੰਦੇ ਆ ਜੀ ਕਿ ਜਲਾਲਾਬਾਦ ਕਿਸੇ ਵਰਕਰ ਨੂੰ ਦਊਂਗੇ ਕਿ ਉੱਥੋਂ ਫਿਰ ਕੋਈ ਪਰਿਵਾਰ ਦਾ ਨਵਾਂ ਜੀ ਖੜਾ ਕਰਨਾ। ਸਹੀ ਹੈ। ਲੰਬੀ ਕਿਸੇ ਵਰਕਰ ਨੂੰ ਟਿਕਟ ਮਿਲੂਗੀ ਕਿ ਹੁਣ ਹਰਸਿਮਰਤ ਬਾਦਲ ਆ ਜਾਊਗੀ, ਜਾਂ ਪਰਿਵਾਰ ਚੋਂ ਕਿਸੇ ਹੋਰ ਆਪਣੇ ਜਵਾਕ ਜੱਲੇ ਚੋਂ ਕਿਸੇ ਨੂੰ ਲਿਆਉਣਾ, ਕਿਹਨੂੰ ਲਿਆਉਣਾ? ਇਸ ਸਵਾਲ ਨਾਲ ਖੜੇ ਹੋ ਗਏ। ਹਾਂ, ਜਲਾਲਾਬਾਦ ਹੌਟ ਸੀਟ ਬਣ ਗਈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਲਗਭਗ ਤੈਅ ਹੈ ਕਿ ਜਿਹਨੂੰ ਤੁਸੀਂ ਥਾਪੜਾ ਦਿੱਤਾ ਸੀ ਡਿੰਪੀ ਢਿੱਲੋਂ, ਇੱਕ ਵਾਰ ਹੋਰ ਟਿਕਟ ਮਿਲ ਸਕਦੀ ਹੈ ਉਹਨੂੰ। ਤਾਜ਼ਾ ਬਣੇ ਇਸ ਲਈ ਅਜੇ, ਕਿਉਂਕਿ 40-45 ਟਿਕਟਾਂ ਕੱਟਣੀਆਂ ਇਸ ਵਾਰ ਆਮ ਆਦਮੀ ਪਾਰਟੀ ਨੇ, ਹੋ ਸਕਦਾ ਉਹਨੇ ਡਿੰਪੀ ਢਿੱਲੋਂ ਦੀ ਨਾ ਕੱਟੀ ਆ। ਡਿੰਪੀ ਢਿੱਲੋਂ ਜੇ ਇੱਥੋਂ ਲੜਦੇ ਨੇ ਤੇ ਰਾਜਾ ਵੜਿੰਗ ਆਪ ਲੜਨਗੇ ਕਿ ਫਿਰ ਪਤਨੀ ਲੜੂਗੀ, ਜੇ ਉਧਰ ਵੀ ਸਵਾਲ ਖੜਾ ਹੈ। ਪਰ ਰਾਜਾ ਵੜਿੰਗ ਦਾ ਪਰਿਵਾਰ ਵੀ ਨਹੀਂ ਚਾਹੂਗਾ ਕਿ ਅਸੀਂ ਇਹ ਸੀਟ ਛੱਡੀਏ, ਇਸ ਲਈ ਉਹ ਪਰਿਵਾਰ 'ਚ ਰੱਖਣੇ ਚਾਹਣਗੇ ਟਿਕਟ। ਤੇ ਸੁਖਬੀਰ ਬਾਦਲ ਵੀ ਇੱਥੇ ਹੈਗੇ, ਇਸ ਲਈ ਇਹ ਹੌਟ ਸੀਟਾਂ 'ਚੋਂ ਇੱਕ ਸੀਟ ਤਾਂ ਬਣ ਗਈ। ਤੇ ਫਿਰ ਦੇਖਦੇ ਹਾਂ ਜੀ 2027 ਕੀ ਹੁੰਦਾ। ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਹਰ ਧਿਰ ਦਾ ਫੋਕਸ 2027 ਹੈ, ਪੰਜਾਬ ਨਹੀਂ ਹੈ ਕਿਸੇ ਦਾ। ਸਹੀ ਹੈ, ਬਿਲਕੁਲ। ਬਾਦਲਾਂ ਦਾ ਗੜ ਰਹੀ ਹੈ ਸੀਟ, ਜਿਵੇਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ ਸੀ। PPP ਤੋਂ ਬਾਅਦ ਰਾਜਾ ਵੜਿੰਗ ਇੱਥੋਂ ਜਿੱਤ ਗਏ ਸਨ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਫ਼ ਕਰਨ ਦੀ ਲੋੜ ਹੈ। ਹੁਣ ਖਬਰਾਂ ਦੇ ਮੁਤਾਬਕ ਤਾਂ ਉਹ ਭੱਜ ਵੀ ਗਏ ਨੇ ਇਸ ਐਲਾਨ ਕਰਨ ਤੋਂ ਬਾਅਦ ਕਿ ਬਈ ਨਹੀਂ, ਗਿੱਦੜਬਾਹੇ ਵਾਲਾ ਜਿਹੜਾ ਪ੍ਰੈਸ ਨੋਟ ਸੀਗਾ ਉਹਨਾਂ ਨੇ ਵਾਪਸ ਲੈ ਲਿਆ। ਪਰ ਗੱਲ ਮੁੜ ਕੇ ਉਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਏਡੇ ਸ਼ਾਨਾਮਤੀ ਇਤਿਹਾਸ ਦੇ ਵਿੱਚ ਸੁਖਬੀਰ ਬਾਦਲ ਕੋਲੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਮ ਬਚਿਆ? ਇਹ ਸੋਚਣ ਵਾਲੀ ਗੱਲ ਹੈ।